ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਵਾਲ ਜਵਾਬ ਦੇ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1710 ਵਿੱਚ ਅੱਜ ਦੇ ਦਿਨ ਯਾਨੀ ਕਿ 14 ਮਈ 1710 ਨੂੰ ਸਰਹੰਦ ਦਾ ਪੂਰਾ ਸ਼ਹਿਰ ਸਰਹੰਦ ਦੇ ਕਿਲੇ ਸਮੇਤ ਸਿੱਖਾਂ ਦੇ ਕਬਜ਼ੇ ਵਿੱਚ ਆਇਆ ਜੀ, ਕਿਉਂਕਿ 12 ਮਈ ਨੂੰ ਚੱਪੜਚਿੜੀ ਦੀ ਲੜਾਈ ਵਿੱਚ ਸਿੱਖ ਜੇਤੂ ਹੋਏ। ਉੱਥੋਂ ਲਗਭਗ 15 ਜਾਂ 16 ਕਿਲੋਮੀਟਰ ਚੱਪੜਚਿੜੀ ਤੋਂ ਸਰਹੰਦ ਹੈ ਜਦੋਂ ਤੱਕ ਪਹੁੰਚੇ। ਸ਼ਹਿਰ ਦੇ ਵਿੱਚ ਤਾਂ ਉਹ ਆ ਗਏ, ਲੇਕਿਨ ਉਹਨਾਂ ਨੇ ਕਿਲੇ ਦੇ ਉੱਤੋਂ ਦੀ ਜਿਹੜੀ ਆ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਹੜੇ ਵੀ ਅੰਦਰ ਬਚੇ ਸੀ, ਕਿਉਂਕਿ ਵਜ਼ੀਰ ਖਾਨ ਦਾ ਮਾਰਿਆ ਗਿਆ ਸੀ ਚੱਪੜਚਿੜੀ ਦੇ ਮੈਦਾਨ 'ਚ ਜੀ, ਔਰ ਫਿਰ ਇੱਕ ਪੂਰੀ ਲਹੂ ਡੋਲਵੀਂ ਲੜਾਈ ਤੋਂ ਬਾਅਦ ਜਿਹਦੇ 'ਚ ਕਿ ਕਾਫੀ ਸਿੱਖ ਸ਼ਹੀਦ ਵੀ ਹੋਏ, ਉਹਨਾਂ ਦਾ ਪੂਰਾ ਕੰਟਰੋਲ ਹੋਇਆ। ਔਰ ਫਿਰ ਉਹਨਾਂ ਨੇ ਸਰਹੰਦ ਦੇ ਵਿੱਚ ਜਿੱਥੇ ਸੁੱਚਾਨੰਦ ਵਰਗਿਆਂ ਨੂੰ ਲੱਭ ਕੇ, ਸੁੱਚਾਨੰਦ ਹੀ ਉਹ ਪ੍ਰਧਾਨ ਮੰਤਰੀ ਸੀ ਜਿਹਨੇ ਕਿਹਾ ਸੀ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ ਜੀ, ਤੇ ਹੋਰ ਵੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਔਰ ਨਾਲ ਹੀ ਬੰਦਾ ਸਿੰਘ ਬਹਾਦਰ ਨੇ ਡੋਂਡੇ ਵੀ ਪਟਵਾਈ ਸ਼ਹਿਰ ਦੇ ਵਿੱਚ ਕਿ ਕੋਈ ਵੀ ਜਿਹੜਾ ਬੇਗੁਨਾਹ ਹੈ ਉਸ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਏਗਾ, ਵੀ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਜਿਹੜਾ ਉਹ ਆਪਣੀ ਲਾਈਫ ਨੂੰ ਜਿਹੜੀ ਆ ਉਹ ਜੀਓ। ਲੇਕਿਨ ਜਿਹੜੇ ਦੋਸ਼ੀ ਨੇ ਔਰ ਜਿਨ੍ਹਾਂ ਨੇ ਵਾਰ ਕ੍ਰਾਈਮਸ ਕੀਤੇ ਹੋਏ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏਗਾ ਔਰ ਉਹਨਾਂ ਨੂੰ ਕੀਤਾ ਵੀ ਗਿਆ ਜੀ। ਜਿਹੜਾ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ 1910 ਦੇ ਵਿੱਚ ਜਵਾਹਰ ਸਿੰਘ ਕਪੂਰ, ਇਹ ਪਹਿਲਾਂ ਆਰੀਆ ਸਮਾਜੀ ਬਣ ਗਏ ਦਿਆਨੰਦ ਦੇ ਪ੍ਰਭਾਵ ਥੱਲੇ। 12-15 ਸਾਲ ਇਹਨਾਂ ਨੇ ਆਰੀਆ ਸਮਾਜ ਦੀ ਕਾਫੀ ਆਰਗੇਨਾਈਜੇਸ਼ਨਲ ਸੇਵਾ ਕੀਤੀ, ਉਹਨੂੰ ਜਥੇਬੰਦ ਕੀਤਾ, ਪੰਜਾਬ ਜੜ੍ਹਾਂ ਲਵਾਈਆਂ। ਪਰ ਹੌਲੀ ਹੌਲੀ ਇਹਨਾਂ ਨੂੰ ਇਹ ਰਿਅਲਾਈਜ਼ ਹੋਇਆ ਵੀ ਇਹ ਤਾਂ ਦਿਆਨੰਦ ਸਿੱਖੀ ਦੇ ਖਿਲਾਫ ਹੈ। ਪਹਿਲਾਂ ਸਿੱਖ ਹੀ ਜਿਵੇਂ ਅੱਜ ਭਾਵਕ ਹੋ ਕੇ ਕਦੇ ਕਿਸੇ ਨਾਲ ਲੱਗ ਜਾਂਦੇ ਨੇ, ਕਦੇ ਕਿਸੇ ਨਾਲ ਲੱਗ ਜਾਂਦੇ ਨੇ, ਇਹਨੂੰ ਵੀ ਲੱਗਦਾ ਸੀ ਵੀ ਪਤਾ ਨਹੀਂ ਇਹ ਦਿਆਨੰਦ ਜਿਹੜੀਆਂ ਗੱਲਾਂ ਕਰਦਾ ਹੈ ਵਿਮਨ ਐਜੂਕੇਸ਼ਨ, ਔਰਤਾਂ ਦੀ ਬਰਾਬਰੀ ਔਰ ਜ਼ਾਤ ਪਾਤ ਦੇ ਖਿਲਾਫ, ਮੂਰਤੀ ਪੂਜਾ ਦੇ ਖਿਲਾਫ ਆਰੀਆ ਸਮਾਜ ਦੇ ਕੁਛ ਤਾਂ ਹੈ ਨੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਿੱਖਾਂ ਨੂੰ ਪਹਿਲੀ ਨਜ਼ਰ 'ਚ ਲੱਗਦੀਆਂ ਸੀ ਵੀ ਸ਼ਾਇਦ ਸਾਡੇ ਵਰਗੀਆਂ ਹੀ ਨੇ। ਲੇਕਿਨ ਅਖੀਰ ਉਹਨੂੰ ਜਦੋਂ ਪਤਾ ਲੱਗਾ ਸੋ ਉਹਨਾਂ ਨੇ ਫਿਰ ਨਾ ਸਿਰਫ ਆਪ ਛੱਡਿਆ, ਗਿਆਨੀ ਦਿੱਤ ਸਿੰਘ ਨੂੰ ਵੀ ਨਾਲ ਲੈ ਕੇ ਫਿਰ ਜਿਹੜੀ ਸਿੰਘ ਸਭਾ ਲਹਿਰ ਜਿਹਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ, ਜਵਾਹਰ ਸਿੰਘ ਕਪੂਰ, ਗਿਆਨੀ ਦਿੱਤ ਸਿੰਘ, ਇਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਸੋ 1910 ਦੇ ਵਿੱਚ ਅੱਜ ਦੇ ਦਿਨ ਜਵਾਹਰ ਸਿੰਘ ਕਪੂਰ ਦੀ ਮੌਤ ਹੋਈ। 1978 ਦੇ ਵਿੱਚ ਅਸੀਂ 13 ਅਪ੍ਰੈਲ 1978 'ਚ ਕਿਵੇਂ ਨਰਕਧਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ ਔਰ ਇਸ ਦੇ ਵਿਰੋਧ ਵਿੱਚ ਥਾਂ ਥਾਈਂ ਪ੍ਰੋਟੈਸਟ ਹੋਏ। ਦਿੱਲੀ ਦੇ ਵਿੱਚ ਨਰਕਧਾਰੀਆਂ ਦੇ ਖਿਲਾਫ ਇੱਕ ਬੜਾ ਜ਼ੋਰਦਾਰ ਪ੍ਰੋਟੈਸਟ ਉਸ ਵੇਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸਨ ਅਵਤਾਰ ਸਿੰਘ ਕੋਹਲੀ ਜੀ, ਉਹਨਾਂ ਨੇ ਲੀਡ ਕੀਤਾ। ਪਰ ਉਹਦੇ ਤੇ ਵੀ ਪੁਲਿਸ ਨੇ ਗੋਲੀ ਚਲਾਈ ਔਰ ਉਹਦੇ 'ਚ 4 ਸਿੱਖ ਮਾਰੇ ਗਏ ਸੀ। ਅਵਤਾਰ ਸਿੰਘ ਕੋਹਲੀ ਵੀ ਉਹਦੇ 'ਚ ਸ਼ਹੀਦ ਹੋਏ, ਜਿਨ੍ਹਾਂ ਨੂੰ ਕਿ ਜਦੋਂ ਚੁੱਕ ਕੇ ਬੱਸ ਦੇ ਵਿੱਚ ਰੱਖਿਆ ਗਿਆ ਤੇ ਸਫੋਕੇਸ਼ਨ, ਕਿਉਂਕਿ ਟੀਅਰ ਗੈਸ ਸ਼ੈਲ ਵੀ ਸੁੱਟੇ ਗਏ। ਸੋ ਅਵਤਾਰ ਸਿੰਘ ਕੋਹਲੀ ਸਮੇਤ 4 ਸਿੱਖ ਜਿਹੜੇ ਨੇ ਦਿੱਲੀ ਦੇ ਵਿੱਚ ਅੱਜ ਦੇ ਦਿਨ 14 ਮਈ 1978 ਨੂੰ ਨਰਕਧਾਰੀਆਂ ਦਾ ਵਿਰੋਧ ਕਰਦਿਆਂ ਸ਼ਹੀਦ ਹੋਏ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1607 ਦੇ ਵਿੱਚ ਪਹਿਲੀ ਪਰਮਾਨੈਂਟ ਜਿਹੜੀ ਗੋਰਿਆਂ ਦੀ ਜਿਹੜੀ ਹੈ ਸੈਟਲਮੈਂਟ ਅਮਰੀਕਾ 'ਚ ਹੋਈ, ਉਹ ਜੇਮਸ ਟਾਊਨ 'ਚ ਹੈ, ਵਰਜੀਨੀਆ 'ਚ। ਉਹਦੇ 'ਚ ਉਹਨਾਂ ਨੇ ਪਰਮਾਨੈਂਟਲੀ ਸੈਟਲ ਹੋਏ। 1787 ਦੇ ਵਿੱਚ ਜਿਹੜਾ ਫਿਲਾਡੈਲਫੀਆ ਦੇ ਵਿੱਚ ਜਿਹੜੇ ਅਮਰੀਕਨ ਡੈਲੀਗੇਟ ਇਕੱਠੇ ਹੋਏ ਅਮਰੀਕਨ ਸੰਵਿਧਾਨ ਬਣਾਉਣ ਦੇ ਲਈ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਵੀ ਉਹਨਾਂ ਦੀ ਆਜ਼ਾਦੀ ਘੋਸ਼ਣਾ 1776 'ਚ ਹੋਈ। ਉਹ ਲੜੇ, 5 ਸਾਲ ਬਾਅਦ ਉਹ ਕਾਮਯਾਬ ਹੋਏ ਤੇ ਇਸ ਤੋਂ ਲਗਭਗ 13 ਸਾਲ ਬਾਅਦ 1776 ਤੋਂ ਉਹਨਾਂ ਦਾ ਡੈਲੀਗੇਟ ਇਜਲਾਸ ਸੰਵਿਧਾਨ ਬਣਾਉਣ ਲਈ ਫਿਲਾਡੈਲਫੀਆ 'ਚ ਹੋਇਆ। 1796 ਦੇ ਵਿੱਚ ਪਹਿਲੀ ਵਾਰੀ ਜਿਹੜੀ ਸਮਾਲ ਪੌਕਸ, ਚੇਚਕ ਦੀ ਜਿਹੜੀ ਹੈ ਵੈਕਸੀਨੇਸ਼ਨ, ਉਸ ਦਾ ਇਨੋਕੂਲੇਸ਼ਨ, ਉਸ ਦੀ ਸ਼ੁਰੂਆਤ ਹੋਈ। ਅੱਜ ਖੁਸ਼ੀ ਦੀ ਗੱਲ ਹੈ ਵੀ ਦੁਨੀਆ 'ਚ ਇਸ ਧਰਤੀ ਦੇ ਉੱਤੇ ਚੇਚਕ ਨਾਂ ਦੀ ਬਿਮਾਰੀ ਨਹੀਂ ਰਹੀ, ਨਹੀਂ ਤਾਂ ਕਈ ਵਾਰੀ ਹਜ਼ਾਰਾਂ ਲੱਖਾਂ ਲੋਕ ਕਈ ਸਦੀਆਂ ਮਰਦੇ ਰਹੇ ਚੇਚਕ ਦੀ ਬਿਮਾਰੀ ਦੇ ਨਾਲ। 1944 ਦੇ ਵਿੱਚ ਬ੍ਰਿਟਿਸ਼ ਟਰੂਪਸ ਨੇ ਕੋਹਿਮਾ, ਨਾਗਾਲੈਂਡ ਦੇ ਵਿੱਚ, ਉਹ ਜਾਪਾਨੀਆਂ ਦੇ ਕਬਜ਼ੇ ਤੋਂ ਛੁਡਾਇਆ, ਉੱਤੇ ਉਹਨਾਂ ਨੇ ਕਬਜ਼ਾ ਕੀਤਾ। 1948 ਦੇ ਵਿੱਚ ਡੇਵਿਡ ਬੈਨ ਗੁਰੀਓਨ, ਜਿਹਨੇ ਇਜ਼ਰਾਈਲ ਨੂੰ ਜਿਹੜਾ ਉਹ ਪਹਿਲਾ ਮੁਖੀ ਬਣਿਆ, ਉਹਨੇ ਇਜ਼ਰਾਈਲ ਦੀ ਆਜ਼ਾਦੀ ਐਲਾਨ ਕੀਤੀ। ਅਮਰੀਕਾ ਨੇ ਉਸ ਨੂੰ ਮਾਨਤਾ ਦਿੱਤੀ। 1955 ਦੇ ਵਿੱਚ ਸੋਵੀਅਤ ਯੂਨੀਅਨ ਨੇ, ਕਿਉਂਕਿ ਅਮਰੀਕਾ ਨੇ ਨੈਟੋ ਬਣਾਈ ਸੀ, ਨਾਨ ਅਲਾਈਨ ਟ੍ਰੀਟੀ ਆਰਗੇਨਾਈਜੇਸ਼ਨ, ਸੋ ਉਹਨਾਂ ਨੇ ਵਾਰਸਾ ਦੀ ਥਾਂ ਤੇ ਵਾਰਸਾ ਪੈਕਟ ਕੀਤਾ ਹੈ, ਕਿਉਂਕਿ ਈਸਟਰਨ ਯੂਰਪ ਜਿਹੜਾ ਪੂਰਬੀ ਯੂਰਪ ਇਹ ਸੋਵੀਅਤ ਯੂਨੀਅਨ ਦੇ ਕੰਟਰੋਲ ਥੱਲੇ ਸੀ। ਔਰ ਇਹ ਵਾਰਸਾ ਪੈਕਟ ਦੇ ਵਿੱਚ ਜਿਹੜੇ ਸਾਈਨ ਕਰਨ ਵਾਲੇ ਸੀ ਬਲਗਾਰੀਆ, ਚੈਕੋਸਲੋਵਾਕੀਆ, ਈਸਟ ਜਰਮਨੀ, ਹੰਗਰੀ, ਪੋਲੈਂਡ, ਰੋਮਾਨੀਆ, ਇਹ ਸਾਰੇ ਦੇਸ਼ ਵਾਰਸਾ ਪੈਕਟ ਥੱਲੇ ਆ ਗਏ ਤੇ ਵੈਸਟਰਨ ਯੂਰਪ ਜਿਹੜਾ ਸੀ ਉਹ ਨੈਟੋ ਦੇ ਥੱਲੇ ਆ ਗਿਆ।
1969 ਦੇ ਵਿੱਚ ਕੈਨੇਡਾ ਨੇ ਐਬੋਰਸ਼ਨ ਤੇ ਕੰਟਰਾਸੈਪਸ਼ਨ ਇਹਨਾਂ ਨੂੰ ਲੀਗਲ ਕੀਤਾ ਜੀ, ਕਾਨੂੰਨੀ ਤੌਰ ਤੇ ਇਹਨਾਂ ਨੂੰ ਮਾਨਤਾ ਦਿੱਤੀ ਦੋਨਾਂ ਚੀਜ਼ਾਂ ਨੂੰ। 1973 ਦੇ ਵਿੱਚ ਅਮਰੀਕਨ ਸੁਪਰੀਮ ਕੋਰਟ ਨੇ ਪਾਸ ਕੀਤਾ ਕਿ ਔਰਤਾਂ ਨੂੰ ਫੌਜ ਦੇ ਵਿੱਚ ਬਰਾਬਰੀ ਦੇ ਹੱਕ ਦਿੱਤੇ ਜਾਣ ਜੀ। ਔਰ 1973 ਦੇ ਵਿੱਚ ਅਮਰੀਕਾ ਨੇ ਸਪੇਸ ਦੇ ਵਿੱਚ ਸਕਾਈ ਲੈਬ ਜਿਹੜੀ ਆ ਉਹ ਲਾਂਚ ਕੀਤੀ। ਇਹ ਪਹਿਲਾ ਸਪੇਸ ਸਟੇਸ਼ਨ ਬਣਿਆ ਔਰ ਜਿਹੜਾ ਸਪੇਸ ਦੇ ਵਿੱਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਪਹਿਲਾ ਸਵਾਲ ਹੈ, ਸੋਨੀਆ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਨਮਾਨ ਵਿੱਚ ਦਿੱਤੇ ਗਏ ਡਿਨਰ ਵਿੱਚ ਰਾਹੁਲ ਗਾਂਧੀ ਸ਼ਾਮਿਲ ਨਹੀਂ ਹੋਏ। ਡਾਕਟਰ ਸਾਹਿਬ, ਐਸਾ ਕਿਉਂ? ਦੇਖੋ, ਇਸ ਨੂੰ ਕਹਿੰਦੇ ਨੇ ਕਿ ਜਿਹੜਾ ਅਪਮਾਨਿਤ ਕਰਕੇ ਤੋਰਨਾ। ਮਨਮੋਹਨ ਸਿੰਘ ਇਹਨਾਂ ਦਾ ਮਾਊਥਪੀਸ ਬਣਿਆ ਰਿਹਾ ਜੀ ਔਰ 10 ਸਾਲ ਉਹਨੇ ਗੁਜ਼ਾਰੇ ਔਰ 10 ਜਨਪਥ ਰੋਡ ਜਿੱਥੇ ਸੋਨੀਆ ਗਾਂਧੀ ਰਹਿੰਦੀ ਹੈ ਉੱਥੇ ਜਿਹੜਾ ਉਹਨੂੰ ਮਨਮੋਹਨ ਸਿੰਘ ਨੂੰ ਅਖੀਰਲੀ ਵਿਦਾਇਗੀ ਜਿਹਨੂੰ ਫੇਅਰਵੈਲ ਕਹਿੰਦੇ ਨੇ ਦਿੱਤੀ ਗਈ ਜੀ। ਹਾਲਾਂਕਿ ਉਸ ਤੋਂ ਪਹਿਲਾਂ ਜਿਹੜਾ ਉਸ ਦੇ ਉੱਥੇ ਲੈਕਚਰ ਤਾਂ ਕੋਈ ਨਹੀਂ ਹੋਇਆ ਉਸ ਫੰਕਸ਼ਨ ਦੇ ਵਿੱਚ, ਪਰ ਪਹਿਲਾਂ ਇੱਕ ਅੱਧੀ ਵੀਡੀਓ ਦਿਖਾਈ ਗਈ। ਉਹਨਾਂ ਨੇ ਆਪਣੀ ਵੈਬਸਾਈਟ ਤੇ ਪਾਇਆ ਕਿ ਮਨਮੋਹਨ ਸਿੰਘ ਨੇ ਬਹੁਤ ਖਿਦਮਤ ਕੀਤੀ ਹੈ, ਉਹਦੀ ਬਦੌਲਤ 10 ਸਾਲ 'ਚ ਇਕਨੋਮੀ ਇੰਨੀ ਗਰੋ ਹੋਈ ਕਿ ਦੁਨੀਆ ਦੀ ਤੀਸਰੀ ਵੱਡੀ ਇਕਨੋਮੀ ਬਣ ਗਈ। ਇਹ ਅਮਰੀਕਾ ਚਾਈਨਾ ਤੋਂ ਬਾਅਦ ਜਾਪਾਨ ਨੂੰ ਪਿੱਛੇ ਛੱਡ ਦਿੱਤਾ ਹੈ ਔਰ ਉਹਦੀ ਬੜੀ ਤਾਰੀਫ ਕੀਤੀ ਜੀ। ਲੇਕਿਨ ਗੱਲ ਅਲਟੀਮੇਟਲੀ ਹੈ ਵੀ ਜਿਹਦੇ ਸਿਰ ਤੇ ਮਾਂ ਜਿਹੜੀ ਹੈ ਉਹ ਤਾਜ ਰੱਖਣਾ ਚਾਹੁੰਦੀ ਹੈ ਆਪਣੇ ਪੁੱਤਰ ਦੇ, ਜਿਹਦੀ ਬਦੌਲਤ ਕਾਂਗਰਸ ਦਾ ਬੇੜਾ ਗਰਕ ਕਰਾਇਆ ਇਹਨਾਂ ਚੋਣਾਂ ਦੇ ਵਿੱਚ, ਕਿ ਵੀ ਹੁਣ ਰਾਹੁਲ ਗਾਂਧੀ 'ਚ ਜਿਹੜਾ ਇੱਕ ਮਿਨਿਸਟਰ ਤੱਕ ਵੀ ਨਹੀਂ ਰਿਹਾ, ਜਿਹਨੂੰ ਕੋਈ ABC ਨਹੀਂ ਪਤਾ, ਉਹਨੂੰ ਤੁਸੀਂ ਜਿਹੜਾ ਉਹ ਪ੍ਰੋਜੈਕਟ ਕਰਦੇ ਹੋ ਔਰ ਜਿਸ ਤਰੀਕੇ ਨਾਲ ਉਹਨੇ ਅਖੀਰਲੇ ਸਮੇਂ 'ਚ ਮਨਮੋਹਨ ਸਿੰਘ ਨੂੰ ਬੇਇੱਜ਼ਤ ਕੀਤਾ ਹੈ, ਜਿਵੇਂ ਕਰਪਸ਼ਨ ਦੇ ਉੱਤੇ ਆਰਡੀਨੈਂਸ ਦਾ ਮਾਮਲਾ ਸੀ ਔਰ ਇੱਕ ਪਾਸੇ ਪਾਰਟੀ ਨੇ ਫੈਸਲਾ ਲਿਆ ਹੋਇਆ ਸੀ, ਰਾਹੁਲ ਨੇ ਬਿਆਨ ਦੇ ਕੇ ਉਹ ਸਾਰਾ ਪਾਰਟ ਪਾਸੇ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਰਾਹੁਲ ਗਾਂਧੀ ਨੂੰ ਆਪਣੀ ਡਿਫੀਟ ਵੀ ਨਜ਼ਰ ਆ ਰਹੀ ਹੈ, ਕਿਉਂਕਿ ਪ੍ਰੋਜੈਕਟ ਤਾਂ ਰਾਹੁਲ ਗਾਂਧੀ ਨੂੰ ਹੀ ਕੀਤਾ ਗਿਆ ਜੀ, ਭਵਿੱਖ ਦਾ ਪ੍ਰਧਾਨ ਮੰਤਰੀ ਹੈ। ਤੇ ਮਨਮੋਹਨ ਸਿੰਘ ਦਾ ਹੁਣ ਕੀ ਰੋਲ ਹੋਏਗਾ ਮੀਡੀਆ 'ਚ? ਜੀ ਉਹਨੂੰ ਵਰਕਿੰਗ ਕਮੇਟੀ 'ਚ ਪਰਮਾਨੈਂਟ ਮੈਂਬਰ ਬਣਾ ਦੇਣਗੇ, ਰਾਜ ਸਭਾ ਦਾ ਮੈਂਬਰ ਤਾਂ ਹੈ ਹੀ ਆ, ਉਹ ਪਹਿਲਾਂ ਵੀ ਕਦੇ ਇਲੈਕਟ ਤਾਂ ਹੋਇਆ ਨਹੀਂ ਕਦੇ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਹਾਂ ਕਿ ਵੀ ਇਹ ਜਿਹੜੇ ਇਹ ਦੁਨੀਆ 'ਚ ਕੋਈ ਇਹ ਨਹੀਂ, ਹਮੇਸ਼ਾ ਹੀ ਰਿਹਾ ਹੈ ਕਿ ਜਿਨ੍ਹਾਂ ਨੂੰ ਵਰਤਿਆ ਆਪਣੇ ਲੋਕਾਂ ਦੇ ਖਿਲਾਫ, ਜਿਨ੍ਹਾਂ ਦੇ ਲਈ ਸ਼ਬਦ ਗਦਾਰ ਇਸਤੇਮਾਲ ਕੀਤਾ ਜਾਂਦਾ, ਫਿਰ ਉਹਨਾਂ ਦੇ ਲਈ ਉਹਨਾਂ ਦੇ ਵਿੱਚ ਵੀ ਜਿਨ੍ਹਾਂ ਨੇ ਵਰਤਿਆ ਹੁੰਦਾ ਕੋਈ ਰਿਸਪੈਕਟ ਨਾਂ ਦੀ ਚੀਜ਼ ਨਹੀਂ ਹੁੰਦੀ ਔਰ ਉਹ ਉਹਨਾਂ ਨੂੰ ਵੀ ਅਖੀਰ ਡੱਪ ਕਰ ਦਿੰਦੇ ਨੇ ਕਿ ਵੀ ਇਹ ਯੂਜ਼ਲੈਸ ਹੋ ਗਏ, ਹੁਣ ਇਹਨਾਂ ਦਾ ਕੋਈ ਕੰਮ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਹੁਣ ਰਾਹੁਲ ਗਾਂਧੀ ਨੂੰ ਲੱਗਦਾ ਵੀ ਇਹ ਯੂਜ਼ਲੈਸ ਹੈ। ਸੋਨੀਆ ਗਾਂਧੀ ਨੇ ਤਾਂ ਚਲੋ ਮਾੜਾ ਮੋਟਾ ਮੂੰਹ ਮੱਥਾ ਰੱਖਣ ਨੂੰ ਡਿਨਰ ਦੇ ਦਿੱਤਾ, ਤਾਰੀਫ ਵੀ ਕਰਤੀ ਔਰ ਕੁਝ ਹੋਰ ਵੀ ਹੈ, ਕਿਉਂਕਿ ਪਾਵਰ ਤਾਂ 10 ਸਾਲ ਸੋਨੀਆ ਗਾਂਧੀ ਨੇ ਇੰਜੋਏ ਕੀਤੀ। ਇਹ ਤਾਂ ਰਬੜ ਦੀ ਸਟੈਂਪ ਸੀ, ਉਸ ਸਟੈਂਪ ਦੀ ਤਰ੍ਹਾਂ ਵਰਤਿਆ ਜਾਂਦਾ ਰਿਹਾ। ਲੇਕਿਨ ਰਾਹੁਲ ਗਾਂਧੀ 'ਚ ਇੰਨੀ ਕਟਸੀ ਵੀ ਨਹੀਂ ਸੀ ਕਿ ਵੀ ਜਿਸ ਬੰਦੇ ਨੇ 10 ਸਾਲ ਤੁਹਾਡੇ ਟੱਬਰ ਦੀਆਂ ਕਾਲੀਆਂ ਕਰਤੂਤਾਂ ਦੇ ਉੱਤੇ ਪਰਦਾ ਪਾ ਕੇ ਰੱਖਿਆ, ਵਾਡਰਾ ਤੋਂ ਲੈ ਕੇ ਇੱਕ ਤੋਂ ਬਾਅਦ ਇੱਕ ਕਰਪਸ਼ਨ ਸਕੈਂਡਲ, ਉਹਨੇ ਮੂੰਹ ਦੇ ਉੱਤੇ ਪਰਮਾਨੈਂਟ ਜਿਹੜਾ ਉਹ ਸਟੇਪਲਰ ਦੇ ਨਾਲ ਸਟੇਪਲ ਲਾ ਲਿਆ, ਮੂੰਹ ਖੋਲਿਆ ਹੀ ਨਹੀਂ। ਘੱਟੋ ਘੱਟ ਇੰਨੀ ਕੁ ਤਾਂ ਸੈਂਸ ਆਫ ਗ੍ਰੈਟੀਟਿਊਡ ਰੱਖੋ। ਪਰ ਅਖੀਰ ਜਿਹੜੇ ਇਸ ਕਿਸਮ ਦੇ ਵਰਤੇ ਜਾਣ ਵਾਲੇ ਲੋਕ ਹੁੰਦੇ ਨੇ, ਉਹਨਾਂ ਨੇ ਵੀ ਉਹਨਾਂ ਨੂੰ ਵਰਤ ਕੇ ਡੰਪ ਕਰਨਾ ਹੁੰਦਾ। ਸੋ ਕੁੱਲ ਮਿਲਾ ਕੇ ਇਹ ਇਹਨੂੰ ਕਹਿੰਦੇ ਨੇ ਕਿ ਫਾਈਨਲ ਹਿਊਮਿਲੇਸ਼ਨ ਤਾਂ ਉਹਨੂੰ ਲਗਾਤਾਰਤਾ ਨਾਲ ਦਿੰਦੇ ਰਿਹਾ ਇਹ ਟੱਬਰ, ਲੇਕਿਨ ਇਹ ਫਾਈਨਲ ਹਿਊਮਿਲੇਸ਼ਨ ਹੈ ਜਿਹਨੂੰ ਇਹ ਜਿਹੜਾ ਤਾਂ ਭੁੱਲ ਜਾਏਗਾ। ਇਹ ਤਾਂ ਹੈ ਹੀ ਆਪ ਹੀ ਬੇਗੈਰਤ ਸੀ, ਲੇਕਿਨ ਘੱਟੋ ਘੱਟ ਜਿਹੜੇ ਬਾਕੀ ਵਰਤੇ ਜਾਂਦੇ ਲੋਕ ਨੇ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਵੀ ਅਲਟੀਮੇਟਲੀ ਕੀ ਹੁੰਦਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਡਾਕਟਰ ਸਾਹਿਬ, ਸਾਡੇ ਕੋਲ ਹੁਣ 2 ਮਿੰਟ ਨੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਜੇਠ ਮਹੀਨੇ ਦੀ ਸ਼ੁਰੂਆਤ ਹੈ ਜੀ, ਪਹਿਲੀ ਤਾਰੀਖ ਹੈ, ਪਹਿਲੀ ਜੇਠ ਹੈ। ਸੋ ਜ਼ਾਹਰ ਹੈ ਕੋਈ ਅਦਰਵਾਈਜ਼ ਤਾਂ ਸੰਗਰਾਂਦ ਦਾ ਜਾਂ ਕੋਈ ਸਿੱਖੀ ਚ ਅਹਿਮੀਅਤ ਨਹੀਂ ਹੈ ਜੀ, ਪਰ 12 ਮਹੀਨੇ 12 ਮਾਹ ਮਾਝ ਦੇ ਵਿੱਚ 12 ਮਾਹ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਚਾਰੇ ਔਰ ਅੱਜ ਦੇ ਇਸ ਜੇਠ ਮਹੀਨੇ ਪਰਥਾਏ ਜਿਹੜਾ 12 ਮਾਹ ਮਾਝ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਉਪਦੇਸ਼ ਹੈ ਜੀ, ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦਈ ਬਨ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ, ਰੰਗ ਸਭੇ ਨਾਰਾਇਣੇ ਜੇਤੇ ਮਨ ਪਾਵਨ, ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ, ਜੋ ਹਰ ਕੀਤੇ ਆਪਣੇ ਜੋ ਪ੍ਰਭ ਕੀਤੇ ਆਪਣੇ, ਸਈ ਕਈਐ ਧਨ ਆਪਣ ਲਿਆ ਜੇ ਮਿਲੈ, ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ। ਹੁਣ ਇਹਦੇ ਚ ਵੀ ਅਲੰਕਾਰ ਇੱਕ ਉਸ
ਔਰਤ ਦਾ ਹੈ ਕਿ ਜਿਹੜੀ ਆਪਣੇ ਪਿਆਰੇ ਨੂੰ, ਆਪਣੇ ਪਤੀ ਨੂੰ ਮਿਲਣ ਦੇ ਲਈ ਜਿਹੜੀ ਆ ਉਸ ਦੇ ਵਿੱਚ ਤਾਂਘ ਹੈ, ਔਰ ਉਹ ਕਿਵੇਂ ਮਿਲ ਸਕਦੀ ਹੈ ਉਸ ਪਿਆਰੇ ਨੂੰ ਔਰ ਆਪਣੇ ਰੰਗਲੇ ਪ੍ਰੀਤਮ ਨੂੰ। ਇਹ ਰੂਹ ਦੀ ਗੱਲ ਹੈ, ਰੂਹ ਦਾ ਪਰਮਾਤਮਾ ਨਾਲ ਮੇਲ। ਹਰ ਜੇਠ ਜੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ। ਜਿਹੜੀ ਹਰੀ ਦੇ ਨਾਲ, ਵਾਹਿਗੁਰੂ ਰੂਪੀ ਪਤੀ ਦੇ ਨਾਲ ਕਿਵੇਂ ਜੁੜਿਆ ਜਾਏ, ਉਹ ਪਤੀ ਜਿਸ ਅੱਗੇ ਸਾਰੀ ਦੁਨੀਆ ਨਿਵਦੀ ਹੈ। ਤੇ ਜੇ ਉਸ ਵਾਹਿਗੁਰੂ ਦਾ ਦਾਮਨ ਫੜ ਲਈਏ, ਹਰ ਸੱਜਣ ਦਾਵਣ ਲੱਗੇ, ਦਾਵਨ ਭੱਲੇ ਨੂੰ ਕਹਿੰਦੇ ਨੇ, ਕਿਸੇ ਨਾ ਦੇਈ ਬਨ, ਫਿਰ ਕਿਸੇ ਦੀ ਗੁਲਾਮੀ ਨਹੀਂ ਹੁੰਦੀ। ਤੇ ਮਾਣਕ ਮੋਤੀ ਨਾਮ ਪ੍ਰਭ, ਇਹੀ ਪਰਲ ਹੈ, ਇਹੀ ਜੂਲ ਹੈ। ਮਾਣਕ ਮੋਤੀ ਇਹ ਵਾਹਿਗੁਰੂ ਦਾ ਨਾਂ ਹੀ ਜੂਲ ਔਰ ਮੋਤੀ ਹੈ। ਉਹਨੂੰ ਲੱਗਿਆ ਨਾ ਹੀ ਸਾਨੇ, ਵਾਹਿਗੁਰੂ ਦਾ ਨਾਂ ਇੰਨਾ ਕੀਮਤੀ ਹੈ, ਪਰ ਇਹਦੇ ਬਾਵਜੂਦ ਉਹ ਚੋਰੀ ਨਹੀਂ ਹੁੰਦੀ। ਉਹਨੂੰ ਚੋਰ ਸੰਨ ਲਾ ਕੇ ਚੋਰੀ ਕਰਦੇ। ਇਹਨੂੰ ਸੰਨ ਰੰਗ ਸਭੇ ਨਾਰਾਇਣ ਹੈ ਜੇਤੇ ਮਨ ਭਾਵਨ। ਉਸ ਨਿਰੰਕਾਰ ਦੀ ਯਾਦ 'ਚ ਰਹਿਣ ਵਾਲੇ ਅਸੀਂ ਉਸ ਨਿਰੰਕਾਰ ਦੇ ਸਾਰੇ ਹੀ ਰੰਗਾਂ ਦਾ ਇੱਕ ਹਿੱਸਾ ਬਣ ਜਾਂਦੇ ਹਾਂ, ਉਸ ਦਾ ਆਨੰਦ ਮਾਣਦੇ ਹਾਂ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਉਹੀ ਵਾਹਿਗੁਰੂ ਨੂੰ ਜੋ ਚੰਗਾ ਲੱਗਦਾ ਉਹ ਕਰਦਾ, ਉਹੀ ਉਸ ਤੇ ਜੀਵ ਕਰਦੇ ਨੇ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧਨ। ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਉਹ ਧਨਤਾ ਦੇ ਯੋਗ ਨੇ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਜੇ ਸਿਰਫ ਆਪਣੇ ਕੀਤਿਆਂ ਨਾਲ ਅਸੀਂ ਵਾਹਿਗੁਰੂ ਨੂੰ ਮਿਲ ਸਕਦੇ ਹੁੰਦੇ ਤਾਂ ਫਿਰ ਜਿਹੜੇ ਉਸ ਤੋਂ ਅੱਡ ਹੋ ਕੇ ਵਿਲਕਦੇ ਨੇ ਉਹ ਕਿਉਂ ਵਿਲਕਦੇ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਅਲਟੀਮੇਟਲੀ ਸਾਧ ਸੰਗਤ ਦੇ ਵਿੱਚ ਆ ਕੇ ਵਾਹਿਗੁਰੂ ਨੂੰ ਅਸੀਂ ਪ੍ਰਾਪਤ ਕਰਦੇ ਹਾਂ ਔਰ ਉਸ ਵਾਹਿਗੁਰੂ ਦੇ ਮਿਲਾਪ ਦਾ ਰੰਗ ਮਾਣਦੇ ਹਾਂ। ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ। ਪਰ ਉਹੀ ਰੂਹਾਂ ਵਡਭਾਗੀ ਨੇ, ਉਹਨਾਂ ਦੇ ਮੱਥੇ ਤੇ ਹੀ ਉਹ ਫੋਰਚੂਨ ਹੈ ਜਿਹੜੇ ਹਰ ਜੇਠ ਰੰਗੀਲਾ ਤਿਸ ਧਨੀ, ਜਿਨ੍ਹਾਂ ਨੂੰ ਵੱਡੇ ਭਾਗਾਂ ਦੇ ਨਾਲ ਹਰੀ ਪ੍ਰਭੂ ਮਿਲਦਾ ਹੈ, ਉਹ ਰੰਗਲਾ ਸਾਜਨ ਮਿਲਦਾ ਹੈ। ਤੇ ਉਹ ਫਿਰ ਜਿਹੜੇ ਨੇ ਆਨੰਦ ਦੇ ਵਿੱਚੋਂ ਰੂਹਾਂ ਵਾਹਿਗੁਰੂ ਦੀ ਯਾਦ ਦੇ ਵਿੱਚ ਇਸ ਜੇਠ ਮਹੀਨੇ ਦੇ ਵਿੱਚ ਰਹਿੰਦੇ ਆ, ਆਪਣੇ ਜੀਵਨ ਨੂੰ ਗੁਰੂ ਅਰਪਣ ਕਰਕੇ ਖੁਸ਼ੀਆਂ ਔਰ ਆਨੰਦ ਉਹ ਜੀਵ ਮਾਣਦੇ ਨੇ। ਸੋ ਇਹ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।